ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਆਰਸੀਐਨ ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅੱਜ ਅਸੀਂ ਸਾਰੇ ਮੀਡੀਆ ਦੇ ਵਿੱਚ ਵੀ ਦੇਖ ਰਹੇ ਹਾਂ ਤੇ ਓਵਰਆਲ ਵੀ ਜਿਹੜੇ 26 ਜਨਵਰੀ ਦੇ ਜਸ਼ਨ ਨੇ ਉਹ ਭਾਰਤ ਦੇ ਦਿੱਲੀ ਦੇ ਵਿੱਚ ਹਕੂਮਤ ਵੱਲੋਂ ਮਨਾਏ ਗਏ ਆ। ਉੱਥੇ ਅੱਜ ਜਦੋਂ ਅਸੀਂ 26 ਜਨਵਰੀ ਦੇ ਦਿਹਾੜੇ ਦੀ ਸਿੱਖਾਂ ਦੇ ਲਈ ਕੀ ਅਹਿਮੀਅਤ ਹੈ ਇਸ ਬਾਬਤ ਦੇਖਦੇ ਹਾਂ ਤਾਂ ਪੰਜਾਬ ਦੇ ਵਿੱਚ ਵੀ ਮਾਨਸਾ ਸ਼ਹਿਰ ਦੇ ਵਿੱਚ ਦਲ ਖਾਲਸਾ ਵੱਲੋਂ ਅੱਜ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ। ਇੱਥੇ ਜਿੱਥੇ ਅੱਜ ਅਸੀਂ ਬੈਠੇ ਹਾਂ ਨਿਊਯਾਰਕ ਦੇ ਵਿੱਚ ਵੀ ਅੱਜ ਟ੍ਰਾਈ ਸਟੇਟ ਦੀਆਂ ਸਿੱਖ ਸੰਗਤਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। 26 ਜਨਵਰੀ ਦਾ ਜਿਹੜਾ ਦਿਹਾੜਾ ਭਾਰਤ ਦਾ ਜਿਹੜਾ ਗਣਤੰਤਰ ਦਿਵਸ ਹੈ, ਜਿਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ, ਇਸ ਦਿਨ ਨੂੰ ਧੋਖਾਧੜੀ ਦਿਵਸ ਵਜੋਂ ਮਨਾਇਆ ਗਿਆ, ਕਾਲੇ ਦਿਨ ਵਜੋਂ ਮਨਾਇਆ ਗਿਆ। ਇੱਦਾਂ ਦਾ ਹੀ ਰੁਝਾਨ ਇੰਗਲੈਂਡ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਵਿਰੋਧ ਪ੍ਰਦਰਸ਼ਨ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਗਏ ਨੇ। ਸੋ ਇਹਨਾਂ ਦੇ ਪਿੱਛੇ ਕਾਰਨ ਕੀ ਨੇ? ਸਿੱਖਾਂ ਲਈ 26 ਜਨਵਰੀ ਦੀ ਕੀ ਅਹਿਮੀਅਤ ਹੈ? ਭਾਰਤ ਦੇ ਸੰਵਿਧਾਨ ਦੇ ਵਿੱਚ ਅਜਿਹਾ ਕੀ ਹੈ ਜਿਹੜਾ ਕਿ ਸਿੱਖ ਸੰਗਤਾਂ, ਸਿੱਖ ਆਰਗੇਨਾਈਜੇਸ਼ਨਸ ਇਸ ਸੰਵਿਧਾਨ ਦਾ ਵਿਰੋਧ ਕਰਦੀਆਂ ਨੇ? ਤੇ ਅੱਜ 26 ਜਨਵਰੀ ਦੇ ਦਿਨ ਜਦੋਂ ਭਾਰਤ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਆ ਤਾਂ ਇਹਨਾਂ ਜਸ਼ਨਾਂ ਦੇ ਉਲਟ ਸਿੱਖਾਂ ਵੱਲੋਂ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ। ਇਹਨਾਂ ਕੁਝ ਸਵਾਲਾਂ ਦੇ ਨਾਲ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਤੇ ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਮਿਹਰਬਾਨੀ ਤੁਹਾਡੀ। ਡਾਕਟਰ ਢਿੱਲੋਂ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਤੁਸੀਂ ਇਹ ਸਾਰੀਆਂ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ? ਇਹ ਜਿਹੜਾ ਸਾਰਾ ਵਰਤਾਰਾ ਹੈਗਾ, ਖਾਸ ਤੌਰ ਤੇ ਜਿਹੜੀ ਵਿਰੋਧ ਦੀ ਲਾਈਨ ਸਿੱਖ ਜਥੇਬੰਦੀਆਂ ਵੱਲੋਂ, ਸਿੱਖਾਂ ਵੱਲੋਂ, ਉਹ ਪੰਜਾਬ ਦੇ ਵਿੱਚ ਹੋਵੇ ਜਾਂ ਇੱਥੇ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ ਕਿ ਕਈ ਥਾਵਾਂ ਤੋਂ ਕਈ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਉਹ ਪ੍ਰਗਟ ਹੋ ਰਹੇ ਆ ਕਿ ਭਾਰਤ ਦੇ ਸੰਵਿਧਾਨ ਨੂੰ ਅਸੀਂ ਨਹੀਂ ਮੰਨਦੇ ਜਾਂ ਅਸੀਂ ਜਿਹੜਾ ਗਣਤੰਤਰ ਦਿਵਸ ਹੈਗਾ ਉਹਦੀਆਂ ਸੈਲੀਬ੍ਰੇਸ਼ਨ ਦਾ ਬਾਈਕਾਟ ਕਰਦੇ ਹਾਂ। ਇਹਦੇ ਪਿੱਛੇ ਰੀਜ਼ਨ ਕੀ ਹੈ? ਸਿੱਖਾਂ ਵੱਲੋਂ ਕਿਉਂ ਬਾਈਕਾਟ ਦੀ ਲਾਈਨ ਲਈ ਗਈ ਹੈ? ਕਿਉਂ ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ? ਦੇਖੋ, ਇਸ ਦਾ ਬਹੁਤ ਸੀਰੀਅਸ ਕਿਸਮ ਦਾ ਪਿਛੋਕੜ ਹੈ ਜੀ। ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਅਸ਼ੋਰੈਂਸ ਦਿੱਤੀ ਗਈ ਸੀ ਸਾਰੀਆਂ ਲੋਕਾਂ ਨੂੰ। ਇੰਡੀਅਨ ਕਨਸਟੀਟਿਊਸ਼ਨ ਜਿਹੜਾ ਇੱਕ ਅਲਫਾਜ਼ ਨਾਲ ਸ਼ੁਰੂ ਹੁੰਦਾ, ਯੂਨੀਅਨ ਆਫ ਸਟੇਟਸ ਹੈਗੀ ਹੈ ਜੀ। ਇਹ ਕੋਈ ਇੱਕ ਕੰਟਰੀ ਨਹੀਂ ਹੈ, ਯੂਨੀਅਨ ਆਫ ਸਟੇਟਸ ਹੈਗੀ। ਦਿਸ ਇਜ਼ ਦੀ ਆਪਰੇਟਿੰਗ ਪਾਰਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ। ਤੋਂ ਬਦਕਿਸਮਤੀ ਦੇ ਨਾਲ ਜਦੋਂ ਕਨਸਟੀਟਿਊਸ਼ਨ ਬਣਿਆ ਹੀ, ਸਾਡੇ ਜਿਹੜੇ ਸਿੱਖਾਂ ਦੇ ਦੋ ਨੁਮਾਇੰਦੇ ਸੀ ਉਹਨਾਂ ਨੇ ਬਾਈਕਾਟ ਕੀਤਾ, ਇਸ ਦੇ ਉੱਤੇ ਸਾਈਨ ਨਹੀਂ ਕੀਤੇ ਜੀ। ਕਿਉਂ ਨਹੀਂ ਕੀਤੇ? ਕਿਉਂਕਿ ਇੰਡੀਅਨ ਕਨਸਟੀਟਿਊਸ਼ਨ ਚ ਆਰਟੀਕਲ 25B ਦੇ ਵਿੱਚ ਸਿੱਖਾਂ ਨੂੰ, ਬੋਧੀਆਂ ਨੂੰ, ਜੈਨੀਆਂ ਨੂੰ ਹਿੰਦੂ ਧਰਮ ਦੀ ਛਾਇਆ ਹੇਠ ਹੀ ਰੱਖਿਆ ਗਿਆ ਜੀ। ਉਹਨਾਂ ਦਾ ਸਿੱਖ ਧਰਮ ਦਾ ਇੰਡੀਪੈਂਡੈਂਟ ਸੋਵਰਨ ਕਰੈਕਟਰ ਉਸ ਦੇ ਚ ਰੈਕਗਨਾਈਜ਼ ਹੀ ਨਹੀਂ ਹੋਇਆ। ਇਹਦੇ ਵਿੱਚ ਇੱਕ ਕੰਟਰਾਡਿਕਸ਼ਨ ਆ ਜੀ। ਇੱਕ ਪਾਸੇ ਤਾਂ ਇਸੇ ਕਨਸਟੀਟਿਊਸ਼ਨ ਚ ਸਿੱਖਾਂ ਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਦਿੱਤੀ ਗਈ ਆ ਉਸ ਦੇ ਆਰਟੀਕਲ 2 ਵਿੱਚ, 25B ਦੇ ਆਰਟੀਕਲ 2 ਦੇ ਵਿੱਚ, ਲੇਕਿਨ ਦੂਜੇ ਪਾਸੇ ਉਹਨਾਂ ਨੂੰ ਹਿੰਦੂ ਧਰਮ ਦੇ ਸਾਏ ਦੇ ਵਿੱਚ ਰੱਖਿਆ ਗਿਆ, ਹਿੰਦੂ ਧਰਮ ਦੇ ਨਾਲ ਕਲੱਬ ਕਰ ਦਿੱਤਾ ਗਿਆ। ਜਿਹੜੀ ਕਿਰਪਾਨ ਪਾਉਣ ਦੀ ਇਜਾਜ਼ਤ ਇੰਡੀਅਨ ਕਨਸਟੀਟਿਊਸ਼ਨ ਸਿੱਖਾਂ ਨੂੰ ਦਿੱਤੀ ਗਈ ਆ, ਉਹ ਕਿਸੇ ਹੋਰ ਕਮਿਊਨਿਟੀ ਨੂੰ ਦਿੱਤੀ ਗਈ ਜੀ। ਨਾ ਹਿੰਦੂਆਂ ਕੋਲ ਆ, ਨਾ ਮੁਸਲਮਾਨਾਂ ਕੋਲ ਆ, ਨਾ ਬੋਧੀਆਂ ਕੋਲ, ਨਾ ਜੈਨੀਆਂ ਕੋਲ। ਉਹ ਆਪਣੇ ਆਪ ਦੇ ਵਿੱਚ ਹੀ ਇਨਡਾਇਰੈਕਟ ਇੱਕ ਰੈਕਗਨੀਸ਼ਨ ਆ ਕਿ ਸਿੱਖਾਂ ਦਾ ਕੋਈ ਇੰਡੀਪੈਂਡੈਂਟ ਕਰੈਕਟਰ ਆ, ਕਿਉਂਕਿ ਇਹ ਜਿਹੜੀ ਕਿਰਪਾਨ ਆ ਉਹਨਾਂ ਦੇ ਪ੍ਰੋਫੈਸ਼ਨ ਆਫ ਦੇ ਰਿਲੀਜਨ ਦੇ ਵਿੱਚ ਆ ਜਾਂਦੀ ਹੈਗੀ ਹੈ ਜੀ। ਲੇਕਿਨ ਸਾਰੇ ਪ੍ਰੈਕਟੀਕਲ ਪਰਪਸਿਸ ਦੇ ਲਈ ਸਿੱਖਾਂ ਨੂੰ ਹਿੰਦੂਆਂ ਦੇ ਅਧੀਨ ਕੀਤਾ। ਉਹਨਾਂ ਦਾ ਕੋਈ ਪਰਸਨਲ ਲਾਅ ਨਹੀਂ ਇੰਡੀਪੈਂਡੈਂਟ ਬਣਾਇਆ ਗਿਆ। ਜਿਹੜਾ ਸਿੱਖ ਮੈਰਿਜ ਐਕਟ ਸੀ, ਆਨੰਦ ਮੈਰਿਜ ਐਕਟ, ਜਿਹੜਾ 1909 ਦੇ ਵਿੱਚ ਅੰਗਰੇਜ਼ਾਂ ਵੇਲੇ ਪਾਸ ਹੋਇਆ ਸੀ, ਉਸ ਨੂੰ ਵੀ ਹਲੇ ਤੱਕ ਪੂਰੀ ਰੈਕਗਨੀਸ਼ਨ ਨਹੀਂ ਦਿੱਤੀ ਗਈ। ਉਹਦੇ ਰੂਲਸ ਤੇ ਰੈਗੂਲੇਸ਼ਨਸ ਨਹੀਂ ਬਣਾਏ ਗਏ ਜੀ। ਤੋਂ ਇਹ
ਖਾਸ ਤੌਰ ਦੇ ਉੱਤੇ ਸਿੱਖ ਜਿਹੜੇ ਆ ਉਹ ਬਾਹਰ ਜਾਂਦੇ ਆ, ਉਹਨਾਂ ਨੂੰ ਮੈਰਿਜ ਰਜਿਸਟਰ ਕਰਾਉਣੀ ਪੈਂਦੀ ਆ, ਉਹ ਹਿੰਦੂ ਮੈਰਿਜ ਐਕਟ ਦੇ ਅਧੀਨ ਹੀ ਕਰਾਉਣੀ ਪੈਂਦੀ ਹੈ, ਤੇ ਉੱਥੇ ਉਹਨਾਂ ਨੂੰ ਆਪਣੇ ਆਪ ਨੂੰ ਡਿਕਲੇਅਰ ਕਰਨਾ ਪੈਂਦਾ ਵੀ ਅਸੀਂ ਹਿੰਦੂ ਹਾਂ ਜੀ। ਡਿਕਲੇਅਰ ਕਰਨ ਦੀ ਲੋੜ ਵੀ ਨਹੀਂ, ਕਿਉਂਕਿ ਉਹ ਹਿੰਦੂ ਮੈਰਿਜ ਐਕਟ ਦੇ ਅੰਦਰ ਆਉਂਦੇ ਆ ਤਾਂ ਉਹ ਹਿੰਦੂ ਹੀ ਆਟੋਮੈਟਿਕਲੀ ਸਮਝੇ ਜਾਂਦੇ ਆ ਧਾਰਮਿਕ ਤੌਰ ਦੇ ਉੱਤੇ ਜੀ। ਇਸ ਤੋਂ ਇਲਾਵਾ ਵੀ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੇ ਜਿਸ ਕਿਸਮ ਦੀਆਂ ਵਧੀਕੀਆਂ ਸਿੱਖਾਂ ਦੇ ਨਾਲ ਕੀਤੀਆਂ, ਉਹ ਸਾਰੀਆਂ ਗੈਰ ਵਿਧਾਨਿਕ ਆ। ਜਿਸ ਤਰ੍ਹਾਂ ਪਾਣੀਆਂ ਦੇ ਇਸ਼ੂ ਦੇ ਉੱਤੇ ਧੱਕੇ ਦੇ ਨਾਲ, ਜ਼ੋਰਾ ਜਰਬੀ ਦੇ ਨਾਲ, ਗੈਰ ਕਾਨੂੰਨੀ ਤਰੀਕੇ ਦੇ ਨਾਲ, ਅਨਕਨਸਟੀਟਿਊਸ਼ਨਲ ਮੀਨਸ ਦੇ ਰਾਹੀਂ ਸਾਡੇ ਦਰਿਆਵਾਂ ਦਾ ਪਾਣੀ, ਜਿਹਦਾ ਲੀਗਲ ਰਾਈਟ ਪੰਜਾਬ ਦਾ ਸੀ, ਜਿਹਦੀ ਸੋਵਰੇਨਟੀ ਪੰਜਾਬ ਸਟੇਟ ਦੀ ਸੀ, ਉਹ ਉਹਨਾਂ ਨੇ ਪੰਜਾਬ ਚੋਂ ਬਾਹਰ ਕੱਢ ਕੇ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਦੇ ਦਿੱਤਾ। ਉਸੇ ਹਿਸਾਬ ਦੇ ਨਾਲ ਜਿਸ ਪੋਰਸ਼ਨ ਦੇ ਨਾਲ ਪਾਣੀ ਗਿਆ, ਉਸੇ ਹਿਸਾਬ ਦੇ ਨਾਲ ਪਨ ਬਿਜਲੀ ਵੀ ਗਈ ਹੈ, ਹਾਈਡਲ ਪਾਵਰ ਵੀ ਪੰਜਾਬ ਚੋਂ ਬਾਹਰ ਕੱਢ ਦਿੱਤੀ ਗਈ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ। ਜਦੋਂ ਸਿੱਖ ਇਸ ਵਧੀਕੀ ਦੇ ਖਿਲਾਫ, ਜਿਹੜੀ ਕਾਨੂੰਨੀ ਵਧੀਕੀ ਆ ਜਿਸ ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਲੱਗਿਆ ਹੀ ਨਹੀਂ ਸਾਡੇ ਉੱਤੇ, ਤਾਂ ਉਹ ਸੁਪਰੀਮ ਕੋਰਟ ਦੇ ਕੋਲ ਗਏ, ਤਾਂ ਸੁਪਰੀਮ ਕੋਰਟ ਚੋਂ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਦੇ ਉੱਤੇ ਜ਼ੋਰ ਪਾ ਕੇ ਕੇਸ ਵਿਡਰਾ ਕਰਾ ਲਿਆ ਜੀ, ਤਾਂ ਕਿ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਆਉਣਾ ਸੀ ਫੈਸਲਾ ਉਹ ਆ ਹੀ ਨਾ ਸਕੇ। ਤੋ ਇਸ ਤਰੀਕੇ ਦੇ ਨਾਲ ਸਾਡੇ ਨਾਲ ਹਰ ਪਹਿਲੂ ਦੇ ਉੱਤੇ ਧੱਕਾ ਹੋਇਆ, ਜ਼ੋਰਾ ਜਰਬੀ ਹੋਈ ਆ। ਹੁਣ ਸਭ ਤੋਂ ਵੱਡਾ ਜਿਹੜਾ ਧੱਕਾ ਉਹ ਤੁਹਾਨੂੰ ਦੱਸ ਦਿੰਦਾ, 1984 ਨਵੰਬਰ ਦੇ ਵਿੱਚ ਜੀ ਜਿਸ ਕਿਸਮ ਦਾ ਕਤਲੋਗਾਰਤ ਸਿੱਖਾਂ ਦਾ ਦਿੱਲੀ ਅਤੇ ਬਾਹਰਲੇ ਹੋਰ ਸੂਬਿਆਂ ਦੇ ਵਿੱਚ ਹੋਇਆ, ਬੱਸਾਂ ਦੇ ਵਿੱਚ ਹੋਇਆ, ਟ੍ਰੇਨਾਂ ਦੇ ਵਿੱਚ ਟਰੈਵਲ ਕਰਦੇ ਸਿੱਖਾਂ ਨਾਲ ਹੋਇਆ, ਔਰ ਜਿਨ੍ਹਾਂ ਦੇ ਇੱਕ ਵਰਦੀਆਂ ਪਾਈਆਂ ਵੀ ਸੀ, ਫੌਜੀ ਵੀ ਜਾ ਰਹੇ ਸੀ, ਪੁਲਿਸ ਵਾਲੇ ਵੀ, ਹੋਰ ਵੀ ਪੈਰਾਮਿਲਟਰੀ ਫੋਰਸਿਸ ਵਾਲੇ, ਔਰ ਟਰੱਕਾਂ ਦੇ ਉੱਤੇ ਜਿਹੜੇ ਸਿੱਖ ਜਾ ਰਹੇ ਸੀ ਉਹਨਾਂ ਨੂੰ ਵੱਢ ਕੇ ਕੱਟ ਕੇ ਸਿੱਟ ਦਿੱਤਾ ਜੀ। ਤੋ ਇਹ ਉਸ ਵੇਲੇ ਦਿੱਲੀ ਸ਼ਹਿਰ ਦੇ ਵਿੱਚ ਸਰਕਾਰ ਦੇ ਅੰਕੜਿਆਂ ਦੇ ਮੁਤਾਬਕ 3000 ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਗੁਰਦੁਆਰੇ ਸਾੜੇ ਗਏ, ਗੁਰੂ ਗ੍ਰੰਥ ਸਾਹਿਬ ਸਾੜੇ ਗਏ, ਸਿੱਖ ਬੀਬੀਆਂ ਦੇ ਨਾਲ ਗੈਂਗ ਰੇਪ ਹੋਇਆ। 4 ਦਿਨ ਲਗਾਤਾਰ ਇਹ ਕਤਲੋਗਾਰਤ ਚੱਲਦੀ ਰਹੀ, ਜਦ ਕਿ ਦਿੱਲੀ ਦੇ ਵਿੱਚ ਹੀ ਦਿੱਲੀ ਹਾਈ ਕੋਰਟ ਵੀ ਸੀ ਔਰ ਸੁਪਰੀਮ ਕੋਰਟ ਵੀ ਉੱਤੇ ਬੈਠਾ ਸੀ। ਨਾ ਦਿੱਲੀ ਹਾਈ ਕੋਰਟ ਦੇ ਕਿਸੇ ਜੱਜ ਨੇ, ਨਾ ਕਿਸੇ ਸੁਪਰੀਮ ਕੋਰਟ ਦੇ ਜੱਜ ਨੇ ਸੂਓ ਮੋਟੋ ਨੋਟਿਸ ਲਿਆ। ਅੱਜ ਕੋਈ ਛੋਟੀ ਜਿਹੀ ਘਟਨਾ ਹੋ ਜਾਂਦੀ ਹੈ, ਕਿਸੇ ਵੀ ਪੁਲ ਬੰਦ ਹੋ ਜਾਏ, ਕੋਈ ਟ੍ਰੈਫਿਕ ਬੰਦ ਹੋ ਜਾਏ, ਕੋਈ ਟੋਲ ਪਲਾਜ਼ੇ ਤੇ ਕੋਈ ਪ੍ਰੋਬਲਮ ਆ ਜਾਏ, ਤਾਂ ਸੂਓ ਮੋਟੋ ਨੋਟਿਸ ਲੈ ਲੈਂਦਾ ਸੁਪਰੀਮ ਕੋਰਟ ਜਾਂ ਹਾਈ ਕੋਰਟ। ਲੇਕਿਨ 3 ਦਿਨਾਂ ਤੋਂ ਵੱਧ ਲਗਾਤਾਰ ਕਤਲੋਗਾਰਤ ਸਿੱਖਾਂ ਦਾ ਜੈਨੋਸਾਈਡ ਹੋਇਆ, ਸਿੱਖ ਬੀਬੀਆਂ ਨਾਲ ਗੈਂਗ ਰੇਪ ਹੋਇਆ, ਗੁਰਦੁਆਰੇ ਸਾੜੇ ਗਏ, ਸਿੱਖਾਂ ਦੀ ਪ੍ਰਾਪਰਟੀ ਲੁੱਟੀ ਗਈ, ਸਿੱਖਾਂ ਨੂੰ ਬਹੁਤ ਬੇਰਹਿਮੀ ਦੇ ਨਾਲ ਮਾਰਿਆ, ਸਾੜਿਆ, ਕੁਚਲਿਆ ਗਿਆ। ਉਸ ਦੇ ਉੱਤੇ ਕੋਈ ਕਿਸੇ ਕਿਸਮ ਦਾ ਨੋਟਿਸ ਕਿਸੇ ਵੀ ਹਾਈ ਕੋਰਟ ਨੇ ਨਹੀਂ ਲਿਆ, ਨਾ ਕਿ ਦਿੱਲੀ ਦੇ ਔਰ ਸੁਪਰੀਮ ਕੋਰਟ ਨੇ, ਨਾ ਦੂਸਰੇ ਕੋਰਟਾਂ ਦੇ। ਕਾਨਪੁਰ ਦੇ ਵਿੱਚ ਕਤਲੋਗਾਰਤ ਹੋਇਆ, ਹੋਰ ਜਗ੍ਹਾ ਦੇ ਉੱਤੇ ਸਭ ਜਗ੍ਹਾ ਕਤਲੋਗਾਰਤ ਹੋਇਆ। ਤਾਂ ਹਿੰਦੁਸਤਾਨ ਦਾ ਜਿਹੜਾ ਕਨਸਟੀਟਿਊਸ਼ਨ ਨੂੰ ਅਪਹੋਲਡ ਕਰਨ ਵਾਲੇ ਜਿਹੜੇ ਜੱਜ ਸੀ ਹਾਈ ਕੋਰਟਾਂ ਦੇ ਵਿੱਚ, ਸੁੱਤੇ ਰਹੇ, ਅੱਖਾਂ ਮੀਚੀਆਂ ਰਹੀਆਂ। ਇਹ ਸਿੱਧੇ ਤੌਰ ਦੇ ਉੱਤੇ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੀ ਨਾਨ ਇੰਪਲੀਮੈਂਟੇਸ਼ਨ ਹੈ ਸਿੱਖਾਂ ਲਈ ਜੀ। ਔਰ ਮੈਂ ਤਾਂ ਇਹਨਾਂ ਨੂੰ ਕਈ ਜਗ੍ਹਾ ਇੰਡੀਅਨ ਚੈਨਲ ਦੇ ਉੱਤੇ ਕਹਿ ਚੁੱਕਿਆ ਵੀ ਅੰਨੀ ਹੋ ਗਈ ਸੀ ਜੁਡੀਸ਼ਰੀ ਉਸ ਵੇਲੇ, ਟੋਟਲੀ ਅੰਨੀ ਹੋਈ ਵੀ ਸੀ ਜੁਡੀਸ਼ਰੀ ਇੰਡੀਆ ਦੀ। ਤੇ ਜਿਸ ਕਿਸਮ ਦਾ ਇਨਹਿਊਮਨ ਪ੍ਰੈਕਟਿਸ ਸਿੱਖਾਂ ਦੇ ਨਾਲ ਹੋਈਆਂ, ਇੱਕ ਪਰਿਵਾਰ ਦੇ ਵਿੱਚੋਂ 21 ਜੀ ਖਤਮ ਕੀਤੇ ਗਏ, ਮਤਲਬ ਦਿੱਲੀ ਸ਼ਹਿਰ ਦੇ ਵਿੱਚ। ਇੰਡੋ ਪਾਕਿਸਤਾਨ 1971 ਦੀ ਵਾਰ ਹੋਈ ਹੈ ਜੀ। ਉਸ ਵਾਰ ਦੇ ਵਿੱਚ ਸਰਕਾਰ ਦੇ ਅੰਕੜਿਆਂ ਦੇ ਮੁਤਾਬਕ 2080 ਹਿੰਦੁਸਤਾਨੀ ਮਰੇ ਆ, ਲੇਕਿਨ ਸਰਕਾਰ ਦੇ ਅੰਕੜਿਆਂ ਦੇ ਮੁਤਾਬਕ ਨਵੰਬਰ 84 ਦੇ ਵਿੱਚ 3 ਦਿਨਾਂ ਦੇ ਵਿੱਚ ਦਿੱਲੀ ਸ਼ਹਿਰ ਦੇ ਵਿੱਚ 3000 ਤੋਂ ਵੱਧ ਮਰਿਆ ਸਰਕਾਰ ਦੇ ਅੰਕੜੇ ਆ। ਪਰ ਗੈਰ ਸਰਕਾਰ ਦੇ ਅੰਕੜੇ ਕਈ ਗੁਣਾ ਜ਼ਿਆਦਾ ਇਸ ਦੇ ਨਾਲੋਂ ਦੱਸਦੇ ਆ ਸਿੱਖਾਂ ਦਾ ਸਿੱਖ ਜਿਹੜੇ ਮਾਰੇ ਗਏ, ਕੁਚਲੇ ਗਏ, ਸਾੜੇ ਗਏ, ਦਬਾਏ ਗਏ, ਔਰ ਉਹਨਾਂ ਨੂੰ ਬੇਰਹਿਮੀ ਦੇ ਨਾਲ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ, ਔਰ ਭੰਗੜੇ ਪਾਏ ਗਏ ਜੀ। ਤੋ ਕੋਈ ਵੀ ਜੱਜ ਨਹੀਂ ਬੋਲਿਆ, ਕੋਈ ਹੋਰ ਕਿਸੇ ਕਿਸਮ ਦੀ ਜਿਹੜੀ ਜਥੇਬੰਦੀ ਉਹ ਨਹੀਂ ਬੋਲੀ ਗਈ, ਕਿਉਂਕਿ ਸਰਕਾਰ ਇਹ ਕੰਮ ਕਰਾ ਰਹੀ ਸੀ ਔਰ ਸਾਰਾ ਹਿੰਦੂ ਜਗਤ ਇਸ ਦੇ ਵਿੱਚ ਇੱਕ ਪਾਸੇ ਖੜਾ ਸੀ ਜੀ। ਤੋ ਇਸ ਕਿਸਮ ਦੀ ਕਿਹੜੇ ਕਨਸਟੀਟਿਊਸ਼ਨ ਦੀ ਗੱਲ ਕਰੀਏ? ਕਨਸਟੀਟਿਊਸ਼ਨ ਨੂੰ ਅਪਹੋਲਡ ਕਰਨ ਵਾਲੀ ਤਾਂ ਜੁਡੀਸ਼ਰੀ ਆ,
जुडिशरी उस वेले चुप क्यों रही? एक बड़ा क्वेश्चन आ, सवालिया निशान आ, जिसका जवाब हिंदुस्तान की आत्मा नूं देना पएगा जी। अज अज ਜਿਹੜੇ 4 सीनियर मोस्ट जज आ सुप्रीम कोर्ट ਦੇ, ਉਹਨਾਂ ਨੇ किस्म की बगावत की है। वो क्यों बगावत की है? क्योंकि हिंदुस्तान के सुप्रीम कोर्ट का जिहड़ा चीफ जस्टिस आ, उस दे उत्ते रिश्वत दे, बेईमानी दे, ਉਹਦੇ मैडिकल कॉलेज ਦੇ ਵਿੱਚ सीटां ਦੀ ਇੱਥੇ बहुत महंगा सीटां मिलदियां, कैपिटेशन फी करोड़ां रुपए देनी पैंदी है, 3-3 4-4 करोड़ रुपए एक सीट ਲਈ जी। उसने बेईमानी की और ये शरेआम मतलब चर्चा का विषय। और इत्थों तक आ भी योचरी जिहड़ा CPM का लीडर आ, उसने कहा भी चीफ जस्टिस ऑफ इंडिया नूं इंपीच करना चाहिए जी, पर इंपीच हो नहीं सकता क्योंकि बीजेपी की उसको सपोर्ट आ, खुले तौर के उत्ते खुल्लम खुल्ला नंगा होकर बीजेपी की सपोर्ट कर रहे हैं। जस्टिस लोहिया जिहड़ा CBI का जज सी, उसका कतल करा दिता गया बहुत मिस्टीरियस सर्कमस्टांसिस जी। क्यों कतल करा दिता? गुजरात दे विच शहाबुद्दीन दा मर्डर होया, एनकाउंटर फाल्स फेक एनकाउंटर कीता, झूठा एनकाउंटर कीता और उस दी इंक्वायरी हो रही सी और उस केस दे विच जिहड़ा अमित शाह बीजेपी दा इंडिया दा प्रधान आ, वो इन्वॉल्वड आ और उसनूं पहला सजा भी हो चुकी है, जेल भी कट चुकिया जी। तो उस दे विच उंगली उठाई जा रही सी, उस दे उत्ते वो बेचारा जस्टिस नूं ही बड़े मतलब मिस्टीरियस सर्कमस्टांसिस ਉਹਦਾ ਵਿਚਾਰੇ ਦਾ ਕਤਲ ਕਰਾ ਦਿੱਤਾ। तो उस कतल ਦੀ ਇਨਕੁਆਇਰੀ ਲਈ महाराष्ट्र ਦੇ ਵਕੀਲਾਂ ਨੇ, ਬੰਬੇ ਦੇ ਵਕੀਲਾਂ ਨੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਰਿਟ ਕੀਤੀ ਹੋਈ ਹੈ ਸੁਪਰੀਮ ਕੋਰਟ ਦੇ ਜੀ। ਉਸ ਰਿਟ ਦੇ ਵਿੱਚ ਵੀ ਮਤਲਬ ਜਿਹੜਾ ਚੀਫ ਜਸਟਿਸ ਆਫ ਹੇਰਾਫੇਰੀ ਕਰ ਰਿਹਾ, ਸੀਨੀਅਰ ਮੋਸਟ ਜੱਜਾਂ ਨੂੰ ਇਸ ਕਿਸਮ ਦਾ ਸੀਰੀਅਸ ਕੇਸ ਦੇਣ ਦੀ ਬਜਾਏ ਜਿਹੜਾ 10ਵੇਂ ਨੰਬਰ ਤੇ ਜੱਜ ਆ ਉਸ ਨੂੰ ਇਹ ਕੇਸ ਦਿੱਤਾ ਜਾਂਦਾ ਜੀ। ਰੋਸਟਰ ਦੇ ਵਿੱਚ ਬੇਈਮਾਨੀ ਕਰਦਾ, ਇੱਕ ਕੇਸ ਦੇ ਕੇ ਫਿਰ ਉਸ ਨੂੰ ਵਿਡਰਾ ਕਰ ਲੈਂਦਾ। ਸਾਰੀ ਜਿਹੜਾ ਹੁਣ ਤਾਂ ਪਹਿਲਾਂ ਤਾਂ ਸਿੱਖਾਂ ਨਾਲ ਹੀ ਸੀ, ਹੁਣ ਤਾਂ ਮਤਲਬ ਖੁੱਲੇ ਤੌਰ ਦੇ ਉੱਤੇ ਸ਼ਰਮਨਾਕ ਤਰੀਕੇ ਦੇ ਨਾਲ ਜਿਹੜੀ ਜੁਡੀਸ਼ਰੀ ਆ ਉਹ ਖੁੱਲਮ ਖੁੱਲਾ ਮੋਦੀ ਔਰ ਮੋਦੀ ਦੀ ਪਾਰਟੀ ਔਰ RSS ਉਹਨਾਂ ਦੇ ਹੱਕ ਦੇ ਵਿੱਚ ਜਾ ਰਹੀ ਹੈ ਜੀ। ਬਿਲਕੁਲ ਡਾਕਟਰ ਢਿੱਲੋਂ, ਮੈਂ ਥੋੜਾ ਜਿਹਾ ਆਪਣੇ ਟੌਪਿਕ ਦੇ ਵੱਲ ਮੈਂ ਵਾਪਸ ਆਉਣਾ ਚਾਹੂੰਗਾ। ਜਿਹੜਾ ਸੰਵਿਧਾਨ ਦੀ ਇੰਪਲੀਮੈਂਟੇਸ਼ਨ ਦੀ ਤੁਸੀਂ ਗੱਲ ਕੀਤੀ ਹੈ, ਤੁਸੀਂ 2-3 ਨੁਕਤੇ ਹੋਰ ਉਠਾਏ ਆ। ਇੱਕ ਧਾਰਾ 25B ਦਾ ਹੈਗਾ ਕਿ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਹਿੰਦੂ ਗਰਦਾਨਿਆ ਗਿਆ ਤੇ ਹਿੰਦੂਆਂ ਦੇ ਨਾਲ ਕਲੱਬ ਕੀਤਾ ਗਿਆ, ਸਾਡੇ ਰਾਈਟਸ ਵੱਖਰੀ ਆਇਡੈਂਟੀਟੀ ਦੇ ਨਹੀਂ ਦਿੱਤੇ ਗਏ। ਇਹਦੇ ਵਿੱਚ ਅਕਾਲੀ ਦਲ ਬਾਦਲ ਵੱਲੋਂ ਵੀ ਇਹ ਜਿਹੜੀ ਹੈਗੀ ਹੈ ਲਾਈਨ ਲਈ ਗਈ ਹੈ ਕਿ ਅਸੀਂ ਇਹਦੇ ਵਿੱਚ ਤਰਮੀਮ ਕਰਵਾ ਸਕਦੇ ਹਾਂ। ਤੇ ਸੈਕੰਡ ਤੁਸੀਂ ਗੱਲ ਕੀਤੀ ਹੈ ਪਾਣੀਆਂ ਦੇ ਇਸ਼ੂ ਦੀ, ਰੀਆਰਗੇਨਾਈਜੇਸ਼ਨ ਐਕਟ ਦੀ, ਜਿਹੜਾ ਕਿ ਤੁਸੀਂ ਆਪ ਦੱਸਦੇ ਹੋ ਕਿ ਕਨਸਟੀਟਿਊਸ਼ਨ ਦੇ ਮੁਤਾਬਕ ਹੀ ਉਹ ਚੀਜ਼ ਜਿਹੜੀ ਹੈ ਗਲਤ ਹੈ। ਸੋ ਕੀ ਇਸ ਇਸ਼ੂ ਨੂੰ ਕੋਰਟ ਦੇ ਵਿੱਚ ਲਿਜਾ ਕੇ, ਸੁਪਰੀਮ ਕੋਰਟ ਦੇ ਵਿੱਚ ਲਿਜਾ ਕੇ ਚੈਲੰਜ ਨਹੀਂ ਕੀਤਾ ਜਾ ਸਕਦਾ ਵੀ ਸੰਵਿਧਾਨ ਦੇ ਮੁਤਾਬਕ ਇਹ ਚੀਜ਼ ਗਲਤ ਹੈ ਤੇ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ? ਤੇ ਧਾਰਾ 25B ਦੇ ਇਸ਼ੂ ਦੇ ਉੱਪਰ ਵੀ ਇਹ ਲਾਈਨ ਨਹੀਂ ਲਈ ਜਾਣੀ ਚਾਹੀਦੀ ਕਿ ਅਸੀਂ ਜਿਹੜੀ ਹੈ ਤਰਮੀਮ ਚਾਹੁੰਦੇ ਹਾਂ। ਸੋ ਕਿਉਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ 26 ਜਨਵਰੀ ਦੀਆਂ ਸੈਲੀਬ੍ਰੇਸ਼ਨਸ ਦਾ, ਉਹਨੂੰ ਤੁਸੀਂ ਜਾਇਜ਼ ਸਮਝਦੇ ਹੋ ਜਾਂ ਜਿਹੜੀ ਅਪਰੋਚ ਬਹੁਤਾਤ ਸਿੱਖਾਂ ਦੇ ਵੱਲੋਂ ਭਾਰਤ ਦੇ ਵਿੱਚ ਬੈਠਿਆਂ ਵੱਲੋਂ ਲਈ ਜਾਂਦੀ ਹੈ ਵੀ ਜੀ ਅਸੀਂ ਇਸੇ ਸਿਸਟਮ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਹੱਕ ਹੈ ਉਹ ਲੈਣਾ ਜਾਇਜ਼ ਸਮਝਦੇ ਹਾਂ, ਉਸ ਅਪਰੋਚ ਨੂੰ ਤੁਸੀਂ ਠੀਕ ਮੰਨਦੇ ਹੋ? ਦੇਖੋ ਜਿਹੜਾ ਇਹ ਜਿਹੜੀ ਗੱਲ ਹੈ ਉਹ ਤਾਂ ਆਲਰੇਡੀ ਸੁਪਰੀਮ ਕੋਰਟ ਨੇ ਫੈਸਲਾ ਦੇ ਚੁੱਕਿਆ ਹੈ ਕਿਉਂਕਿ ਇੰਟਰਸਟੇਟ ਵਾਟਰ ਡਿਸਪਿਊਟਸ ਟ੍ਰਿਬਿਊਨਲ ਐਕਟ ਨੂੰ ਗਲਤੀ ਤਰੀਕੇ ਨਾਲ ਅਮੈਂਡ ਕਰਕੇ ਜਿਹੜੇ ਪੰਜਾਬ ਦੇ ਕੇਸ ਆ ਔਰ ਉਸ ਨੂੰ ਉਹ ਟ੍ਰਿਬਿਊਨਲ ਕੋਲ ਦਿੱਤੇ ਗਏ ਆ ਜਿਹੜੇ ਕਿ ਦੇਣੇ ਨਹੀਂ ਚਾਹੀਦੇ ਸੀ ਜੀ, ਕਿਉਂਕਿ ਪੰਜਾਬ ਦੇ ਦਰਿਆ ਇੰਟਰਸਟੇਟ ਰਿਵਰ ਨਹੀਂ ਹੈਗੇ। ਤਾਂ ਉਸ ਸਾਰੀ ਗੱਲ ਦੇ ਵਿੱਚ ਜਿਹੜੀ ਬਾਦਲ ਅਕਾਲੀ ਦਲ ਦੀ ਲੌਂਗੋਵਾਲ ਦੀ ਜਿਹੜੀ ਰਿਕਾਰਡ ਆ, ਰਾਜੀਵ ਲੌਂਗੋਵਾਲ ਰਿਕਾਰਡ ਆ, ਉਹ 100% ਪੰਜਾਬ ਦਾ ਸਿੱਖਾਂ ਦੇ ਨਾਲ ਬਿਟਰੇਲ ਆ, ਬੇਈਮਾਨੀ ਕੀਤੀ ਲੌਂਗੋਵਾਲ ਨੇ ਔਰ ਬਾਦਲ ਵੀ ਵਿੱਚ ਇਨਵੋਲਵਡ ਸੀ। तो इन्होंने बेईमानी दे नाल पंजाब दे पानियां दी जिहड़ी लुट सी उस दे उत्ते साइन कर दिता राजीव लौंगोवाल अकॉर्ड दी राही जी। तो अज दो चीज़ां सिखां दे गलां दे विच पानियां दे इशू दे उत्ते सप दी तरह पईयां। एक जिहड़ा दरबारा सिंह ने इंदिरा गांधी दे असर हेठ आके सुप्रीम कोर्ट चों केस विड्रा किया 1980 दसंबर दे विच जी। दूसरा जिहड़ा राजीव लौंगोवाल अकॉर्ड आ, तो
ਜਦੋਂ ਤੁਸੀਂ ਆਪ ਹੀ ਲਿਖ ਕੇ ਦੇ ਦਿੱਤਾ, ਤੁਸੀਂ ਆਪ ਹੀ ਆਪਣਾ ਕੇਸ ਵਿਡਰਾ ਕਰ ਲਿਆ, ਆਪਣੇ ਹੱਥ ਉਡਾ ਲਏ ਜੀ। तो ये बड़ी वड्डी चलाकी, बड़ी हुशियारी, बड़ी बेईमानी है हिंदुस्तान दी स्टेट दी सिखां दे नाल, ताकि सिखां नूं इस कॉन्स्टिट्यूशन दे अधीन उन्हां नूं इंसाफ मिल ही ना सके जी। तो इसे तरीके दा मैं तुहानूं दस्सिया, जिहड़ी तुसीं गल दा अगे रैफर नहीं कीता, जो 84 दे विच होया उस दे विच इंडियन जुडिशरी ते इंडियन कॉन्स्टिट्यूशन नूं अपहोल्ड करन वाले की कर रहे सीगे। मतलब नंगा नाच आ, मौत दा नंगा नाच आ जिहड़ा हो रहा सी सिखां दे उत्ते, और सिखां दे हर जज्बातां नूं, सिखां दे हर सेंटीमेंट्स नूं, सिखां दे हर इमोशनस नूं। मैं एक 5-6 दिन हो गए एक फिल्म देखी, जिस फिल्म दे विच मतलब वो औरतां अज भी वो विडो औरतां 33 साल हो गए उस गल नूं पिटदियां, रोंदियां, चिल्लांदियां, और वो जिहड़ी उस नूं इंटरव्यू कर रही है यंग लेडी, वो आप रोन लग गई जी। इतना जुल्मो सितम, इतना मतलब अत्याचार है, इतना मतलब दुखात है जिसनूं तुसीं देख भी नहीं सकते। मैं उस दिन उस पिक्चर नूं देख के ईमानदारी नाल धार्मिक तौर दे उत्ते गल कह रहा कि मैं सौ नहीं सकी, मैं इन्ना परेशान है, मैं अपनी वाइफ नूं नहीं दिखाया क्योंकि वो मैं कहा वो परेशान हो जाएगी इस देख के जी। तो इस किस्म का अत्याचार साडे नाल जुल्मो सितम होया इस सो कॉल्ड एक कॉन्स्टिट्यूशन दे विच, और इस कॉन्स्टिट्यूशन ने साडे नाल की नहीं कीता कि दुनिया, मैं कहना दुनिया दे इतिहास दे विच 1947 तो लेके अज तक सिर्फ ते सिर्फ सिख कम्युनिटी है जिसने इतना अत्याचार, इतने लेवल दे उत्ते अत्याचार होया की नहीं होया। गुरुद्वारे तुहाडे साड़े गए, गुरु ग्रंथ साहब तुहाडा साड़िया गया, की नहीं होया तुहाडे नाल, थोड़ियां बीबियां नाल गैंग रेप होया, थोड़े बच्चों नूं साड़िया गया गलां दे विच टायर पा के, वो चीज़ां सारियां रिकॉर्डेड है। तो ये सारा जो भी हुण हो रहा हिंदुस्तान दे विच सारा ड्रामा है। मैं परसों दे हिंदुस्तान टाइम्स दे विच एक आर्टिकल बड़ा इंटरेस्टिंग पढ़िया। हुण जिहड़े कुछ जिहड़े बीजेपी ते RSS दे कारण को ना कह रहे हिंदुस्तान दा कॉन्स्टिट्यूशन खत्म कर दिओ जी, वो मनुस्मृति नूं हिंदुस्तान दा कॉन्स्टिट्यूशन बनाउणा चाहुंदे आ, और वो इस कॉन्स्टिट्यूशन जिहदे च थोड़ी बहुती कागजां दे उत्ते इंश्योरेंस दित्ती हुई है घट गिनतियां नूं, उस नूं भी नहीं वो बर्दाश्त करदे, हालांकि वो इंप्लीमेंट नहीं होईयां सिखां दे केस दे विच जी। तो इस किस्म दी दर्दनाक कहानी है सिखां दी, जिस नूं तुसीं बयान करदे हो तां तुहाडी मतलब आत्मा च जोड़ी जांदी। किस किस्म दे सो कॉल जिन्हां दा तुसीं नाम लिया, बादल वर्गे लीडर आ जिन्हां दी कोई आत्मा ही नहीं, जिन्हां दी कोई कॉन्शियस ही नहीं, जिन्हां दी कोई मॉरलिटी नहीं, जिन्हां दे कोई एथिक्स नहीं है जी। वो एक मतलब ड्रामे करते हैं, सिखां दे सेंटीमेंट्स दे नाल खेलते हैं। तो इस किस्म दे लीडर तो तुहानूं की उम्मीद हो सकती है? अमरिंदर सिंह भी उस किस्म का लीडर है। माफ करना, सिखां दा कोई रहनुमा नहीं, सिखां दा कोई लीडर नहीं, सिखां दा कोई दर्द पहचानण वाला नहीं हिंदुस्तान दे विच जी। सिखां दे दर्दां दे उत्ते, सिखां दे जख्मां दे उत्ते लूण छिड़क के उसका तमाशा देखने वाले, हसन वाले लीडर माफ करना जी। 10 साल राज किया की कहते बादल ने, उस तो पहला भी राज किया। किस विधवा जिहड़ी 1984 दी विधवावां हां, वो बच्चे हन जिहड़े रुल गए, जिहड़े नशियां दे विच पै गए, जिन्हां दी कोई बात नहीं पहचानदा, जिन्हां दे कोई छत नहीं रहण नूं, जिन्हां कोई रोटी नहीं खाण नूं, जिन्हां कोई कपड़ा नहीं पहनण नूं। की बादल नहीं सी कर सकदा? अपना सराया बनाया उसने, उन्हां लोकां दी बात नहीं पुछी। अमरिंदर सिंह ये भी इस किस्म की लुटमार कर रहे हैं। ਇਹਦਾ ਮੁੰਡਾ ਫਸਿਆ ਹੋਇਆ ईडी ਦੇ ਕੋਲ, एनफोर्समेंट डायरेक्टोरेट ਦੇ ਕੋਲ, ਤਾਂ ਉਹਨਾਂ ਦੀ ਬਾਤ नहीं ਪੁੱਛੀ जा सकती। वो हले भी बेचारियां जिंदा है, कई मर गए, कई खत्म हो गए, कई बीमार पे है, कई तड़फ रहे हैं, जिन्हां दे कोल छत भी नहीं, जिन्हां को रोटी नहीं खाण नूं, जिन्हां को कपड़ा नहीं पहनण नूं, जिन्हां को स्कूल च जाण नूं फीस नहीं है। तो इस किस्म की तड़पना जिहड़ा कि नजायज अत्याचार जिहड़ा ना मुगलों वेले होया, ना किसी होर राज च होया, जिहड़ा सिखां दे नाल 1947 तो बाद इस भारत दे विच इस कॉन्स्टिट्यूशन दे अधीन होया जी। तो किहनूं तुसीं किहड़े कॉन्स्टिट्यूशन की गल करदे हो? किहड़ी रिपब्लिक की गल करदे? किहड़ी रिपब्लिक आ? ये रिपब्लिक घिनौनी रिपब्लिक आ, ये रिपब्लिक जुल्म की रिपब्लिक आ, ये अत्याचार की रिपब्लिक आ, ये रिपब्लिक है ही नहीं जी। एक गल
ਰਾਤ ਵੀ ਟੀਵੀ ਦੇ ਉੱਤੇ ਜਿਹੜਾ ਗਾਂਧੀ ਦਾ ਗ੍ਰੈਂਡਸਨ ਉਸਨੇ ਸਾਫ਼ ਤੌਰ ਦੇ ਉੱਤੇ ਇਹ ਗੱਲ ਕਹੀ ਹੈ ਕਿ ਇਹ ਰਿਪਬਲਿਕ ਜਿਹੜੀ ਹੈ ਰਿਪਬਲਿਕ ਹੈ ਹੀ ਨਹੀਂ, ਇਹ ਰਿਪਬਲਿਕ ਗੁਨਾਹਾਂ ਦੀ ਰਿਪਬਲਿਕ, ਅਤਿਆਚਾਰ ਦੀ ਰਿਪਬਲਿਕ ਹੈ, ਰਿਸ਼ਵਤਖੋਰੀ ਦੀ ਰਿਪਬਲਿਕ। ਜੀ ਡਾਕਟਰ ਢਿੱਲੋਂ, ਜਾਂਦੇ ਜਾਂਦੇ ਜਿਵੇਂ ਤੁਸੀਂ ਧਾਰਾ 25(20) ਦੀ ਗੱਲ ਕੀਤੀ ਹੈ ਤੇ ਇਹਦੇ ਵਿੱਚ ਜਦੋਂ ਸਿੱਖ ਨੁਮਾਇੰਦੇ ਜਿਹੜੇ ਹੈਗੇ ਆ ਵੱਖੋ ਵੱਖਰੀਆਂ ਆਰਗੇਨਾਈਜੇਸ਼ਨਸ ਜਾਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਸਰਕਾਰ ਤੱਕ ਪਹੁੰਚ ਕੀਤੀ ਜਾਂਦੀ ਹੈ, ਤੁਸੀਂ ਇਸ ਨੂੰ ਡਰਾਮੇਬਾਜ਼ੀ ਦੱਸਿਆ ਕਿ ਬਾਦਲ ਦਲ ਹੋਵੇ ਜਾਂ ਹੋਰ ਨੇ ਜਿਹੜੇ ਇਹ ਡਰਾਮੇਬਾਜ਼ੀ ਕਰ ਰਹੇ ਆ, ਸੁਹਿਰਦ ਨਹੀਂ ਹੈਗੇ। ਪਰ ਸਰਕਾਰ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਹੈ, ਕੇਂਦਰ ਦੇ ਵਿੱਚ ਕੋਈ ਵੀ ਸਰਕਾਰ ਹੋਵੇ, ਕਿ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ, ਅਸੀਂ ਇਹਨੂੰ ਚੇਂਜ ਕਰ ਸਕਦੇ ਹਾਂ, ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ। ਇਹਨੂੰ ਇਸ ਪਾਰਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਖਾਸ ਤੌਰ ਤੇ ਜਦੋਂ ਅਸੀਂ ਜੇ 1984 ਦੀ ਗੱਲ ਵੀ ਕਰੀਏ ਤਾਂ HS ਫੂਲਕਾ ਵੱਲੋਂ ਵੀ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਕੇਸ ਉਹ ਲੜ ਰਹੇ ਆ ਦਿੱਲੀ ਦੇ ਵਿੱਚ, ਉਹਨਾਂ ਨੂੰ ਉਹ ਵਿਸ਼ਵਾਸ ਜਤਾਉਂਦੇ ਆ ਵੀ ਅਸੀਂ ਇਸ ਦੇ ਵਿੱਚੋਂ ਇਨਸਾਫ ਦੀ ਜਿਹੜੀ ਹੈ ਉਮੀਦ ਹੈਗੀ ਹੈ ਤੇ ਅਸੀਂ ਇਨਸਾਫ ਲੈ ਸਕਦੇ ਹਾਂ। ਉਸ ਇਹਨਾਂ ਦੋਵਾਂ ਪਾਰਟਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ? ਦੇਖੋ ਜੀ, ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹ ਇੱਕ ਐਵੇਂ ਲੋਲੀਪੌਪਸ ਦਿੰਦੀ ਹੈ ਸਿੱਖਾਂ ਨੂੰ, ਉਹ ਸਿੱਖਾਂ ਲਈ ਸੁਹਿਰਦ ਹੈ ਹੀ ਨਹੀਂ। ਮੈਂ ਤਾਂ ਇਹਦੇ ਚ ਮੋਦੀ ਦੀ, ਤੁਸੀਂ ਅੱਜ ਮੋਦੀ ਦੀ ਸਰਕਾਰ ਆ, 50,000 ਸਿੱਖ ਫਾਰਮਰਸ ਨੇ 1965 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਦੇ ਕਹਿਣ ਤੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਰਾਮਕੱਟ ਗੁਜਰਾਤ ਦੇ ਵਿੱਚ ਜ਼ਮੀਨਾਂ ਖਰੀਦੀਆਂ ਜੀ। ਉਹ ਜੰਗਲ ਸੀ, ਉਹ ਰੇਗਿਸਤਾਨ ਸੀ, ਉੱਥੇ ਜਾਨਵਰ ਸੀ ਬੜੇ, ਮਤਲਬ ਜਿਹੜੇ ਮਾਰੂ ਜਾਨਵਰ ਸੀਗੇ, ਜਿਹੜੇ ਬਹੁਤ ਜ਼ਿਆਦਾ ਖਤਰਨਾਕ ਜਾਨਵਰ ਸੀ। ਉਹਨਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉੱਥੇ ਸਿੱਖਾਂ ਨੇ ਜਾ ਕੇ ਪ੍ਰਾਈਮ ਮਿਨਿਸਟਰ ਦੇ ਕਹਿਣ ਦੇ ਉੱਤੇ ਫਾਰਮ ਖਰੀਦੇ, ਜ਼ਮੀਨਾਂ ਉਹਨਾਂ ਦੇ ਨਾਂ ਰਜਿਸਟਰ ਹੋ ਗਈਆਂ ਔਰ ਉਹਨਾਂ ਦੇ ਇੰਤਕਾਲ ਹੋ ਗਏ। ਉਸ ਤੋਂ ਬਾਅਦ ਹੁਣ ਮੋਦੀ ਔਰ ਉੱਥੇ ਦੇ ਹਾਈ ਕੋਰਟ ਨੇ, ਗੁਜਰਾਤ ਦੇ ਹਾਈ ਕੋਰਟ ਨੇ ਸਿੱਖਾਂ ਦੇ ਹੱਕ ਵਿੱਚ ਦਿੱਤਾ ਔਰ ਮੋਦੀ ਸਰਕਾਰ, ਮੋਦੀ ਨੇ ਬਤੌਰ ਚੀਫ ਮਿਨਿਸਟਰ ਉਸ ਸੁਪਰੀਮ ਕੋਰਟ ਦੇ ਵਿੱਚ ਕੇਸ ਉਸਨੇ ਦਾਇਰ ਕੀਤਾ ਵੀ ਉਹ ਸਿੱਖਾਂ ਦੇ ਹੱਕ ਉਹਨਾਂ ਜ਼ਮੀਨਾਂ ਤੋਂ ਖਤਮ ਕੀਤੇ ਜਾਣ। ਕਿਸ ਕਿਸਮ ਦੀ ਉਮੀਦ, ਮੈਂ ਹੈਰਾਨ ਆ ਸਿੱਖ ਕਿਸ ਕਿਸਮ ਦੀ ਉਮੀਦ ਕਰਦੇ ਆ। ਕਿਸੇ ਆਦਮੀ ਦਾ ਕੈਰੈਕਟਰ ਨਹੀਂ ਰੀਡ ਕਰਦੇ, ਕਿਸੇ ਆਦਮੀ ਦੀ ਜ਼ਹਿਨੀਅਤ ਹੀ ਨਹੀਂ ਰੀਡ ਕਰਦੇ। ਉਸ ਤੋਂ ਤੁਸੀਂ 25 ਧਾਰਾ ਦੀ ਕੀ ਉਮੀਦ ਕਰਦੇ? ਉਹ 50,000 ਫਾਰਮਰ ਤਰਲੇ ਲੈ ਚੁੱਕੇ ਆ, ਜਗ੍ਹਾ ਜਗ੍ਹਾ ਉਹ ਦਰਵਾਜ਼ੇ ਖੜਕਾ ਚੁੱਕੇ ਆ, ਬਾਦਲ ਕੋਲ ਵੀ ਜਾ ਚੁੱਕੇ ਆ। ਮੈਂ ਆਰਟੀਕਲ ਲਿਖਿਆ ਉਸੇ ਗੱਲ ਦੇ ਉੱਤੇ ਅਖਬਾਰਾਂ 'ਚ ਵੀ, ਬਾਦਲ ਦੀ ਆਤਮਾ ਝੰਜੋੜੀ ਜਾਣੀ ਚਾਹੀਦੀ ਆ ਉਹਨਾਂ 50,000 ਫਾਰਮਰਸ ਦੇ ਲਈ ਜਿਹੜੇ ਗਰੀਬਾਂ ਨੇ ਆਪਣਾ ਘਰ-ਬਾਰ ਵੇਚਤਾ ਔਰ ਅੱਜ ਉਹਨਾਂ ਦੀ ਦੂਜੀ ਜਨਰੇਸ਼ਨ ਉੱਥੇ ਰਹਿ ਰਹੀ। ਉਹਨਾਂ ਨੂੰ ਇਹ ਨਹੀਂ ਪਤਾ ਸਾਡੇ ਪਿੰਡ ਕੌਣ ਸੀ, ਪਿੱਛੋਂ ਕੀ ਸੀ, ਪਿੱਛੇ ਉਹਨਾਂ ਦੇ ਕੁਝ ਨਹੀਂ ਆ, ਨਾ ਘਰ ਆ, ਨਾ ਬਾਹਰ ਆ, ਨਾ ਜ਼ਮੀਨ ਆ, ਨਾ ਜਾਇਦਾਦ ਜੀ। ਤਾਂ ਮੇਰਾ ਮਤਲਬ ਇਹ ਆ 25 ਧਾਰਾ ਜਿਹੜੀ ਆ ਉਹਦੇ ਨਾਲ ਪਰਸਨਲ ਲਾਅ ਵੀ ਹੈ, ਪਰਸਨਲ ਲਾਅ ਤੁਹਾਨੂੰ ਬਣਾਉਣਾ ਪਏਗਾ ਔਰ ਉਸ ਦੇ ਉੱਤੇ 40 ਕਮਿਸ਼ਨ ਬਣਾਇਆ ਸੀ 2000 ਦੇ ਵਿੱਚ। ਉਸ ਵੇਲੇ ਦੀ ਸਰਕਾਰ ਨੇ, ਉਹਨਾਂ ਨੇ ਰਿਪੋਰਟ ਦਿੱਤੀ ਆ, ਅੱਜ ਰਿਪੋਰਟ ਨੂੰ 20 ਸਾਲ ਹੋਣ ਵਾਲੇ ਆ, ਉਹ ਰਿਪੋਰਟ ਨਹੀਂ ਇੰਪਲੀਮੈਂਟ ਹੋਈ। ਤੋ ਇਸ ਦੇ ਵਿੱਚ ਸਾਡੇ ਲਈ ਸਾਰੇ ਇੱਕੋ ਆ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਮੋਦੀ ਆ, ਚਾਹੇ ਕੋਈ ਹੋਰ ਆ। ਤੇ ਇਹ ਤਾਂ ਬਾਦਲ ਤਾਂ ਆਪਣੇ ਜ਼ਾਤੀ ਮਫਾਦ ਤੋਂ ਕਦੇ ਉੱਪਰ ਉੱਠ ਹੀ ਨਹੀਂ ਸਕਦਾ ਜੀ। ਡਾਕਟਰ ਸਾਹਿਬ, ਜਾਂਦੇ ਜਾਂਦੇ 1984 ਦੇ ਮਾਮਲੇ ਦੇ ਵਿੱਚ ਜਿਹੜੀ ਅਪਰੋਚ HS ਫੂਲਕਾ ਵੱਲੋਂ ਲਈ ਜਾਂਦੀ ਹੈ ਉਸ ਬਾਰੇ ਕੀ ਸਮਝਦੇ ਹੋ? ਹਾਂਜੀ, ਕਿਉਂਕਿ ਬਹੁਤੀ ਜਿਹੜੀ ਸਾਡੀ HS ਫੂਲਕਾ ਆਪਣਾ ਜ਼ੋਰ ਲਾ ਰਿਹਾ ਵਿਚਾਰਾ, ਪਰ ਉਹਦਾ ਜ਼ੋਰ ਕੀ ਕਰ ਸਕਦਾ? ਇੱਕ ਸਟੇਟ ਦੇ ਖਿਲਾਫ ਇੱਕ ਵਕੀਲ ਦੀ ਕੀ ਔਕਾਤ ਹੋ ਸਕਦੀ? ਇੱਕ ਦੋ ਕੇਸਾਂ ਦੇ ਵਿੱਚ ਕਰ ਸਕਦਾ, ਉੱਥੇ ਤਾਂ ਸੈਂਕੜੇ ਹਜ਼ਾਰਾਂ ਸਿੱਖਾਂ ਦਾ ਕਤਲੋਗਾਰਤ ਹੋਇਆ। ਦਿੱਲੀ ਹੀ ਥੋੜਾ, ਕਾਨਪੁਰ ਦੇ ਵਿੱਚ, ਬੁਖਾਰੋ ਦੇ ਵਿੱਚ, ਹੋਰ ਜਗ੍ਹਾ ਜਗ੍ਹਾ ਹਰਿਆਣੇ ਦੇ ਵਿੱਚ, ਛਿੱਲੜ ਜਿਹੜਾ ਪਿੰਡ ਆ ਉਸ ਦੇ ਵਿੱਚ ਦੇਖੋ ਕੀ ਹੋਇਆ ਕੀ ਨਹੀਂ ਹੋਇਆ। ਤੋ ਇਹ ਤਾਂ ਮਤਲਬ ਇੱਕ ਬੜੀ, ਔਰ ਹਾਲੇ ਤੱਕ ਸਿੱਖਾਂ ਨੇ ਪਾਰਲੀਮੈਂਟ 'ਚ ਕੁਐਸਚਨ ਵੀ ਕੀਤੇ ਆ ਬਈ ਸਾਨੂੰ ਇਹ ਦੱਸ ਦਿਓ ਸਾਡੇ ਕਿੰਨੇ ਸਿੱਖ ਫੌਜੀ ਮਾਰੇ ਗਏ। ਸਰਕਾਰ ਉਸ ਦੀ ਨਹੀਂ ਦਿੰਦੀ। ਸਰਕਾਰ ਤੁਹਾਡੀਆਂ ਜਿਹੜਾ ਮੈਨੂਸਕ੍ਰਿਪਟਸ ਲੈ ਗਈ ਉੱਥੋਂ ਲਾਇਬ੍ਰੇਰੀ, ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ, ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੰਦੀ, ਦੱਸਦੀ ਨਹੀਂ ਵੀ ਉਹ ਕਿੱਥੇ ਨੇ। ਤੋ ਇੰਡੀਅਨ ਸਟੇਟ ਦੀ ਇਹ ਪਾਲਿਸੀ ਆ ਕਿ ਸਿੱਖਾਂ ਨੂੰ ਦਬਾ ਕੇ ਰੱਖੋ। ਮੇਰੀ ਕਿਤਾਬ ਆ ਕ੍ਰਿਟਿਕ ਆਫ ਵੈਸਟਰਨ ਰਾਈਟਿੰਗ ਔਨ ਸਿੱਖ ਰਿਲੀਜਨ ਐਂਡ ਹਿਸਟਰੀ, ਉਹਦੀ ਇੰਟਰੋਡਕਸ਼ਨ 'ਚ ਮੈਂ ਇਹ ਸਾਰੀ ਗੱਲ ਲਿਖੀ ਹੋਈ ਆ ਕਿ ਇੱਕ ਸਟੇਟ ਦੀ ਪਾਲਿਸੀ ਆ ਜਿਸ ਦੇ ਅਧੀਨ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਪਾਰਟੀਆਂ ਬਦਲਦੀਆਂ ਰਹਿਣ, ਪਾਰਟੀਆਂ ਹੋਰ ਆ ਜਾਣ, ਨਵੀਆਂ ਸਰਕਾਰਾਂ ਬਣ ਜਾਣ, ਕੁਝ ਨਹੀਂ ਹੋ ਸਕਦਾ ਕਿਉਂਕਿ ਇੰਡੀਅਨ ਸਟੇਟ ਦੀ ਪਾਲਿਸੀ ਆ ਸਿੱਖਾਂ ਨੂੰ ਹਰ ਪਹਿਲੂ ਦੇ ਉੱਤੇ ਦਬਾ ਕੇ ਰੱਖਣਾ, ਹਰ ਪਹਿਲੂ ਦੇ ਉੱਤੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਕਰਨੀ।
ਜੀ ਡਾਕਟਰ ਢਿੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਮਾਫੀ ਚਾਹੂੰਗਾ ਤੁਹਾਨੂੰ ਕੱਟਣ ਦੇ ਲਈ। ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ TV 84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ, ਤਾਂ ਕਿ ਅਸੀਂ ਇਹ ਜਿਹੜਾ ਇੱਕ ਮੁਹਿੰਮ ਹੈਗੀ ਹੈ ਸਿੱਖ ਨੁਕਤਾ ਨਿਗਾਹ ਤੋਂ ਤੁਹਾਡੇ ਤੱਕ ਜਿਹੜੇ ਵਿਸ਼ਲੇਸ਼ਣ ਨੇ, ਜਾਣਕਾਰੀ ਹੈਗੀ ਹੈ, ਉਹ ਪਹੁੰਚਾ ਸਕੀਏ। ਇਹਨੂੰ ਤੋਰਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।